ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਤੋਂ। ਟੈਲ ਲੱਗ ਗਿਆ ਸਰਕਾਰ ਦਾ ਕਿ ਅਸੀਂ ਬਦਲਾਅ ਲਿਆਂਦਾ ਤੇ ਅਸੀਂ ਪੰਜਾਬ ਦੇ ਜਿਹੜੇ ਅਖਤਿਆਰੀ ਕੋਟੇ ਦੀ ਗ੍ਰਾਂਟ ਆ ਉਹ ਘਟਾ ਦਿੱਤੀ ਹੈ। ਇੰਨੀ ਮੁੱਖ ਮੰਤਰੀ ਨੂੰ ਮਿਲਦੀ ਸੀ, ਇੰਨੀ ਮੰਤਰੀਆਂ ਨੂੰ ਮਿਲਦੀ ਸੀ ਤੇ ਉਹਦੇ ਤੇ ਹੁਣ ਕੱਟ ਲੱਗ ਗਿਆ। ਸਵਾਲ ਪੈਦਾ ਇਹ ਹੋ ਗਿਆ ਕਿ ਘਟਾਉਣੇ ਸੀ ਆਪਣੇ ਖਰਚੇ ਸ਼ਰਮਾ ਜੀ ਤੇ ਘਟਾ ਦਿੱਤੀ ਪੰਜਾਬ ਦੀ ਗ੍ਰਾਂਟ। ਪ੍ਰਵੀਨ ਜੀ, ਬਿਲਕੁਲ ਤੁਹਾਡੀ ਗੱਲ ਇਹ ਦਰੁਸਤ ਹੈ ਕਿ ਘਟਾਉਣੇ ਤਾਂ ਪੰਜਾਬ ਦੇ ਖਰਚੇ ਸੀਗੇ ਸਰਕਾਰ ਨੇ ਆਪਣੇ ਜੀ, ਸਰਕਾਰੀ ਖਰਚੇ ਘਟਾਉਣੇ ਸੀ, ਪਰ ਲੋਕਾਂ ਦੇ, ਪੰਜਾਬ ਦੇ ਵਾਸੀਆਂ ਦੇ, ਪੰਜਾਬ ਦੇ ਵੋਟਰਾਂ ਦੇ ਹਿੱਸੇ ਦੀ ਗ੍ਰਾਂਟ 'ਚ ਕਟੌਤੀ ਕਰਤੀ। ਔਰ ਇਹ ਕਟੌਤੀ ਪਹਿਲੀ ਵਾਰ ਨਹੀਂ ਹੋਈ, ਇਹ ਸਰਕਾਰ ਨੇ ਤਾਂ ਦੂਜੀ ਵਾਰ ਕੀਤੀ ਹੈ ਜੀ। ਦੇਖੋ, ਜਿਸ ਹੱਦ ਤੱਕ ਕੁਝ ਕਟੌਤੀ ਦੀ ਜ਼ਰੂਰਤ ਸੀ ਉਹ ਸਹੀ ਸੀ। ਕਿਸੇ ਸਮੇਂ ਚਰਨਜੀਤ ਚੰਨੀ ਨੇ ਆਪਣਾ ਕੋਟਾ 200 ਕਰੋੜ ਕਰ ਲਿਆ ਸੀ। ਠੀਕ ਹੈ ਜੀ। ਮਤਲਬ ਮੁੱਖ ਮੰਤਰੀ ਦਾ ਕੋਟਾ 200 ਕਰੋੜ ਤੱਕ ਲੈ ਗਏ ਸੀ, ਹੈਨਾ। ਸੋ ਉਸ ਦੇ ਹਵਾਲੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਗ੍ਰਾਂਟ ਦਾ ਕੋਟਾ 50 ਕਰੋੜ ਸੀ, ਜਿਹਨੂੰ ਹੁਣ ਘਟਾ ਕੇ 37 ਕਰੋੜ ਕੀਤਾ ਗਿਆ। ਪਰ ਇਹ ਸਰਕਾਰ ਨੇ ਦੂਜੀ ਵਾਰ ਕਟੌਤੀ ਕੀਤੀ ਹੈ। ਪਿਛਲੀ ਵਾਰ ਜਦੋਂ ਸਰਕਾਰ ਨੇ ਚਾਰਜ ਸੰਭਾਲਿਆ ਤਦ ਮੰਤਰੀਆਂ ਦਾ ਅਧਿਕਾਰਤ ਗ੍ਰਾਂਟ ਦਾ ਕੋਟਾ 3 ਕਰੋੜ ਸੀ, ਜਿਹਨੂੰ ਘਟਾ ਕੇ ਇਹਨਾਂ ਨੇ ਪਹਿਲਾਂ ਹੀ 1.5 ਕਰੋੜ ਕਰਤਾ ਸੀ ਤੇ 1.5 ਕਰੋੜ ਵਾਲਾ ਕੋਟਾ ਘਟਾ ਕੇ 1 ਕਰੋੜ ਕਰਤਾ। ਤੇ ਇਸੇ ਤਰ੍ਹਾਂ ਮੁੱਖ ਮੰਤਰੀ ਵਾਲਾ ਕੋਟਾ ਜਿਹੜਾ 50 ਕਰੋੜ ਦਾ ਸੀ ਸਾਲਾਨਾ, ਉਹ ਤੋਂ ਕਟੌਤੀ ਕਰਕੇ ਉਹਦੇ ਵਿੱਚ 37 ਕਰੋੜ ਕਰਤਾ। ਮਤਲਬ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਪੰਜਾਬ ਦਾ ਪੈਸਾ ਬਚਾ ਰਹੇ ਹਾਂ। ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਪੈਸਾ ਤੁਸੀਂ ਖਰਚੇ ਵਾਲਾ ਪੈਸਾ ਕਟੌਤੀ ਕਰਨ ਦੀ ਲੋੜ ਹੁੰਦੀ ਹੈ। ਜਿਹੜੇ ਸਰਕਾਰੀ ਖਰਚੇ ਨੇ, ਇਹ ਪੈਸੇ ਦੇ ਨਾਲ ਪੰਜਾਬ ਦਾ ਵਿਕਾਸ ਹੋਣਾ, ਪੰਜਾਬ ਦੇ ਡਿਵੈਲਪਮੈਂਟ ਤੇ ਪਿੰਡਾਂ ਦਾ, ਸ਼ਹਿਰਾਂ ਦਾ, ਕਸਬਿਆਂ ਦਾ, ਕਲੱਬਾਂ ਦਾ, ਯੂਥ ਦਾ, ਜੋ ਜਿਹੜੇ ਯੂਥ ਕਲੱਬ ਨੇ, ਸਾਹਿਤਕ ਕਲੱਬ ਨੇ, ਸਾਹਿਤਕ ਸੰਸਥਾਵਾਂ ਨੇ, ਅਦੀਬ ਸੰਸਥਾਵਾਂ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਪਿੰਡਾਂ ਦੀ ਨਗਰ ਪੰਚਾਇਤਾਂ ਨੇ, ਨਗਰ ਕੌਂਸਲ ਨੇ, ਨਗਰ ਨਿਗਮ ਨੇ, ਇਹੋ ਜਿਹੇ ਵਿਭਾਗ ਨੇ, ਉਹਨਾਂ ਦੇ ਰਾਹੀਂ ਤੁਸੀਂ ਪੰਜਾਬ ਦਾ, ਪੰਜਾਬ ਦੀ ਜਨਤਾ ਦਾ, ਉਹਨਾਂ ਦਾ ਸਰੀਰਕ, ਮਾਨਸਿਕ ਤੇ ਜਿਹੜਾ ਦੂਸਰੀ ਤਰ੍ਹਾਂ ਡਿਵੈਲਪਮੈਂਟ ਆ ਉਹਦੇ ਵਿੱਚ ਯੋਗਦਾਨ ਪਾਉਣਾ। ਗ੍ਰਾਂਟਾਂ ਦੇ ਇਹਦੇ ਲਈ ਨੇ ਤੇ ਤੁਸੀਂ ਉਸ ਗ੍ਰਾਂਟਾਂ 'ਚ ਕਟੌਤੀ ਕਰਕੇ ਪੰਜਾਬ ਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਅਸੀਂ ਪੈਸੇ ਬਚਾ ਲਏ। ਇਹ ਉਹੀ ਗੱਲ ਹੈ ਜਿਹੜੀ ਗੱਲ ਆਪਾਂ ਸ਼ਾਇਦ ਇੱਕ ਵਾਰ ਪਹਿਲਾਂ ਕੀਤੀ ਸੀ ਕਿ ਪੰਜਾਬ ਸਰਕਾਰ ਲਗਾਤਾਰ ਇਸ਼ਤਿਹਾਰ ਦੇ ਕੇ ਦਮ ਭਰਦੀ ਹੈ ਕਿ ਅਸੀਂ ਨੌਕਰੀਆਂ ਦੇ ਰਹੇ ਹਾਂ, ਅਸੀਂ ਇੰਨੇ ਹਜ਼ਾਰ ਨੌਕਰੀਆਂ ਦਿੱਤੀਆਂ, ਪਰ ਉਹ ਲੋਕਾਂ ਨੂੰ ਮੂਰਖ ਬਣਾਉਂਦੇ ਆ। ਮੈਨੂੰ ਇੱਕ ਵੀ ਨੌਕਰੀ ਦੱਸ ਦਿਓ ਕਿ ਪੰਜਾਬ ਸਰਕਾਰ ਨੇ 1.5 ਸਾਲ 'ਚ ਇੱਕ ਵੀ ਨੌਕਰੀ ਦਿੱਤੀ ਹੋਵੇ, ਜਾਂ ਪਿਛਲੀਆਂ ਸਰਕਾਰਾਂ ਸਮੇਂ ਵੀ ਨੌਕਰੀਆਂ ਦਿੱਤੀਆਂ। ਨੌਕਰੀ ਦੇਣਾ ਔਰ ਖਾਲੀ ਥਾਂ ਭਰਨ 'ਚ ਜ਼ਮੀਨ ਅਸਮਾਨ ਦਾ ਫਰਕ ਆ ਪ੍ਰਵੀਨ ਜੀ। ਇੱਕ ਵਿਭਾਗ ਦੇ ਵਿੱਚ 10 ਪੋਸਟਾਂ ਤੇ ਬੰਦੇ ਰਿਟਾਇਰ ਹੋ ਗਏ, ਤਾਂ ਇਹਦਾ ਮਤਲਬ 10 ਪੋਸਟਾਂ ਖਾਲੀ ਨੇ। ਉਹਨਾਂ ਚੋਂ ਤੁਸੀਂ ਜੇ 6 ਰੱਖੋ, 8 ਰੱਖੋ ਜਾਂ 10 ਦੇ 10 ਰੱਖੋ, ਤੁਸੀਂ ਖਾਲੀ ਥਾਂ ਭਰੀ, ਨੌਕਰੀ ਨਹੀਂ ਦਿੱਤੀ। ਖਾਲੀ ਥਾਂ ਭਰਨੀ ਔਰ ਨੌਕਰੀ ਦੇਣ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਜਾਂ ਤੁਸੀਂ ਨਵੀਆਂ ਨੌਕਰੀਆਂ ਪੈਦਾ ਕਰਦੇ, ਨਵੇਂ ਉਦਯੋਗ ਲਿਆਉਂਦੇ, ਨਵੀਂ ਤਕਨੀਕ ਲਿਆਉਂਦੇ, ਨਵੀਆਂ ਟੈਕਨੋਲੋਜੀ ਲਿਆਉਂਦੇ, ਨਵੇਂ ਕੋਈ ਸਾਧਨ ਸੰਪन्न ਪੈਦਾ ਕਰਦੇ, ਉਹਦੇ ਨਾਲ ਨਵੇਂ ਰੁਜ਼ਗਾਰ ਪੈਦਾ ਹੁੰਦੇ, ਉਹਨੂੰ ਕਹਿੰਦੇ ਨੌਕਰੀ ਦੇਣਾ। ਤੁਸੀਂ ਖਾਲੀ ਥਾਵਾਂ ਭਰਿਆ ਨੂੰ ਲੋਕਾਂ ਨੂੰ ਬਣਾਈ ਜਾਂਦੇ ਹੋ ਕਿ ਅਸੀਂ ਨੌਕਰੀ ਦਿੱਤੀ। ਉਸੇ ਤਰ੍ਹਾਂ ਲੋਕਾਂ ਦੇ ਹਿੱਸੇ ਦੀ, ਪੰਜਾਬ ਦੇ ਹਿੱਸੇ ਦੀ ਵਿਕਾਸ ਵਾਲੀ, ਡਿਵੈਲਪਮੈਂਟ ਵਾਲੀ, ਚੰਗੇ ਕਾਰਜਾਂ ਵਾਲੀ ਗ੍ਰਾਂਟ ਨੂੰ ਕੱਟ ਕੇ ਤੁਸੀਂ ਉਹ 'ਚ ਕਟੌਤੀ ਕਰਕੇ ਅੱਜ ਦਮ ਭਰ ਰਹੇ ਹੋ ਕਿ ਅਸੀਂ ਪੰਜਾਬ ਦਾ ਖਰਚਾ ਬਚਾ ਲਿਆ। ਜਨਾਬ, ਖਰਚਾ ਇਹ ਨਹੀਂ, ਖਰਚਾ ਉਹ ਬਚਾਉਣਾ ਸੀ ਜਿਹੜਾ 45 ਲੱਖ ਤੁਸੀਂ ਪ੍ਰਤੀ ਦਿਨ ਪੰਜਾਬ ਦਾ ਜਹਾਜ਼ ਨਾਲ ਉਡਾਉਂਦੇ ਹੋ। ਕੇਜਰੀਵਾਲ ਨੇ ਜਾਣਾ ਪ੍ਰਚਾਰ ਕਰਨ ਤੇ ਪੰਜਾਬ ਦਾ ਮੁੱਖ ਮੰਤਰੀ ਜਹਾਜ਼ ਆਪਣਾ ਲੈ ਕੇ ਜਾਂਦਾ, ਪੰਜਾਬ ਦੇ ਹਿੱਸੇ ਦਾ 45 ਲੱਖ ਇੱਕ ਦਿਨ ਚ ਉੱਡਦਾ। ਉਹ ਘਟਾਉਣਾ ਸੀ ਤੁਸੀਂ, ਘਟਾਉਣਾ ਸੀ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਨਾਲ 45 ਗੱਡੀਆਂ ਦਾ ਕਾਫਲਾ ਚੱਲਦਾ। ਪਰ 45 ਗੱਡੀਆਂ ਦਾ ਕਾਫਲਾ ਤਾਂ ਪ੍ਰਵੀਨ ਜੀ ਸਭ ਨੂੰ ਦਿਖਣ ਲੱਗ ਗਿਆ ਕਿ ਪਹਿਲੇ ਨਾਲ 32-35 ਚੱਲਦੇ ਸੀ, ਫਿਰ 37 ਚੱਲਣ ਲੱਗੇ ਚੰਨੀ ਨਾਲ, ਤੇ ਹੁਣ ਵਾਲੇ ਨਾਲ 42 ਤੋਂ 45 ਗੱਡੀਆਂ ਚੱਲਦੀਆਂ। ਪਰ ਉਹ ਤੋਂ ਇਲਾਵਾ ਜਿਹੜੀਆਂ ਗੱਡੀਆਂ ਦੇ ਕਾਫਲੇ ਰਾਘਵ ਚੱਡਾ ਨਾਲ ਕੇਜਰੀਵਾਲ ਨਾਲ ਲਾਏ ਨੇ, ਉਹਨਾਂ ਦੀ ਕਟੌਤੀ ਕਦੋਂ? ਉਹਨਾਂ ਦਾ ਖਰਚਾ ਪੰਜਾਬ ਦੇ ਸਿਰ ਕਿਉਂ? ਉਹਨਾਂ ਦੀ ਸਿਕਿਉਰਟੀਆਂ ਦਾ ਖਰਚਾ ਪੰਜਾਬ ਦੇ ਸਿਰ ਤੇ ਕਿਉਂ? ਪੰਜਾਬ ਦਾ ਮੁੱਖ ਮੰਤਰੀ ਇੱਕ ਤੇ ਉਹਦੇ ਨਾਂ ਤੇ ਕੋਠੀਆਂ 5 ਤੇ ਉਹ ਚ ਰਹਿਣ ਦਿੱਲੀ ਵਾਲੇ ਆ ਕੇ, ਸੋ ਉਹਨਾਂ ਦੇ ਖਰਚਿਆਂ ਚ ਕਟੌਤੀ ਕਿਉਂ ਨਹੀਂ? ਸੋ ਜਿਹੜੇ ਕਹਿੰਦੇ ਸੀ 2 ਕਮਰਿਆਂ ਦੇ ਘਰ ਸਾਡਾ ਤਾਂ ਸਰਦਾ ਸੀ ਤਾਂ ਲੋਕਾਂ ਮੰਗਾ ਸਧਾਰਨ ਆ, ਅੱਜ ਇੱਕ ਵੀ ਚੀਜ਼ ਨਹੀਂ। ਉਹਨਾਂ ਨੂੰ ਏਸੀ ਬੰਦ ਕਰਨਾ ਦੂਰ ਦੀ ਗੱਲ, ਕਮਰੇ ਦੀ ਬੱਤੀ ਬੰਦ ਕਿ ਸਰਕਾਰੀ ਬੱਤੀ ਆ, ਸਾਨੂੰ ਕੀ ਆ? ਸੋ ਇਸ ਲਈ ਉੱਥੇ ਘਟਾਉਣਾ ਸੀ। ਅਫਸਰਸ਼ਾਹੀ ਦੇ ਜਿਹੜੇ ਖਰਚੇ ਨੇ ਉਹ ਘਟਾਉਣੇ ਸੀ, ਉਹਨਾਂ ਦਾ ਜ਼ਿਕਰ ਨਹੀਂ ਆਉਂਦਾ, ਉਹਨਾਂ ਦਾ ਗੱਲ ਨਹੀਂ ਆਉਂਦਾ। ਤੇ ਲੋਕਾਂ ਦੇ ਹਿੱਸੇ ਦੀ ਗ੍ਰਾਂਟ ਘਟਾ ਕੇ ਸਰਕਾਰ ਲੋਕਾਂ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਜੇ ਅਸੀਂ ਪੈਸਾ ਬਚਾ ਲਿਆ। ਇਹ ਤੋਂ ਬੜੀ ਸਿਆਣਪ ਵਾਲੀ ਸਰਕਾਰ, ਸਮਝ ਵਾਲੀ ਸਰਕਾਰ ਜਾਂ ਬਦਲਾਅ ਵਾਲੀ ਸਰਕਾਰ ਨਹੀਂ ਦੇਖੀ। ਸੋ ਪਹਿਲਿਆਂ ਨੇ, ਕਈਆਂ ਨੇ ਗ੍ਰਾਂਟਾਂ ਵਧਾਈਆਂ ਇਸ ਲਈ ਸੀ ਕਿ ਤਾਂ ਕਿ ਉਹਨੂੰ ਦੂਸਰਾ ਛਕ ਲਈਏ, ਪਰ ਇਹ ਕਟੌਤੀ ਇਸ ਹਵਾਲੇ ਨਾਲ ਕਰੀਏ ਕਿ ਪੰਜਾਬ ਨੂੰ ਦੇਣਾ ਹੀ ਨਾ ਕੁਛ ਪਵੇ। ਸੋ ਇਸ ਲਈ ਇਹ ਪੰਜਾਬ ਦੇ ਹਿੱਸੇ ਦੀ ਕਟੌਤੀ ਹੋਈ ਆ, ਨਾ ਕਿ ਖਰਚੇ ਦੀ ਕਟੌਤੀ ਹੋਈ ਆ। ਔਰ ਇਹਦੇ ਇਸ਼ਤਿਹਾਰ ਦੇ ਕੇ ਸਰਕਾਰ ਵਾਹਵਾਹੀ ਖੱਟਣ ਦੀ ਮੁਫਤ ਚ ਕੋਸ਼ਿਸ਼ ਜ਼ਰੂਰ ਕਰੂਗੀ।